ਲੇਖਕ ਦੀ ਕਲਾ ਨੇ ਭਰਨਾ ਹੁੰਦਾ ਹੈ। ਇਸ ਵਿੱਚ ਦੁਕਾਨ ਦਾ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੁੰਦਾ। ਜੇਕਰ ਹਾਇਕੂ ਦੇ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਇਸ ਦਾ ਜਨਮ 15ਵੀਂ ਸਦੀ ਜਾਪਾਨ ਵਿੱਚ ਹੋਇਆ। ਹਾਇਕੂ ਦੇ ਜਨਮਦਾਤਾ ਬਾਸੋ ਮਾਤਸੋਰੀ ਹਨ। ਰੂਸੀ, ਫਰਾਂਸੀਸੀ ਅਤੇ ਸਪੈਨਿਸ਼ ਭਾਸ਼ਾ ਵਿੱਚ ਵੀ ਹਾਇਕੂ ਲਿਖੇ ਗਏ ਨੇ। ਜਦੋਂ ਅੰਗਰੇਜ਼ੀ ਕਵੀਆਂ ਖਾਸ ਤੌਰ 'ਤੇ ਇਲੀਅਟ ਵਰਗੇ ਤੋਂ ਪ੍ਰਭਾਵਿਤ ਹੋ ਕੇ ਪ੍ਰੋਫੈਸਰ ਪੂਰਨ ਸਿੰਘ ਨੇ ਖੁੱਲ੍ਹੀ ਕਵਿਤਾ ਲਿਖੀ ਤਾਂ ਉਸ ਸਮੇਂ ਦੇ ਲੇਖਕਾਂ ਨੇ ਉਸ ਦੀ ਰੱਜ ਕੇ ਨਿੰਦਾ ਕੀਤੀ। ਇਸੇ ਹੀ ਤਰ੍ਹਾਂ ਪੰਜਾਬੀ ਸਾਹਿਤ ਵਿੱਚ ਪੰਜਾਬੀ ਲੇਖਕ ਪਰਮਿੰਦਰ ਸੋਢੀ, ਜੋ ਕਿ ਜਾਪਾਨ ਵਿੱਚ ਪੱਕੇ ਤੌਰ 'ਤੇ ਰਹਿ ਰਹੇ ਨੇ, ਕੁਝ ਸਾਲ ਪਹਿਲਾਂ ਜਾਪਾਨੀ ਹਾਇਕੂ ਦੇ ਆਧਾਰਿਤ ਇੱਕ ਪੁਸਤਕ ਪੰਜਾਬੀ ਵਿੱਚ ਲਿਖੀ ਹੈ। ਇਸ ਪੁਸਤਕ 'ਤੇ ਪ੍ਰਵੇਸ਼ ਕਰਨ 'ਤੇ ਪਹਿਲੀ ਵਾਰ ਹਾਇਕੂ ਬਾਰੇ ਵਿਚਾਰ ਚਰਚਾ ਚੱਲੀ। ਮੋਟੇ ਤੌਰ 'ਤੇ ਹਾਇਕੂ 3 ਸਤਰਾਂ ਦਾ ਹੁੰਦਾ ਹੈ। ਪਹਿਲੀ ਤੇ ਤੀਜੀ ਸਤਰ ਛੋਟੀ ਹੁੰਦੀ ਹੈ ਅਤੇ ਵਿਚਕਾਰਲੀ ਸਤਰ ਲੰਬੀ ਹੁੰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਅਤੇ ਜਾਪਾਨੀ ਭਾਸ਼ਾ ਵਿੱਚ ਇੱਕ ਸਤਰ ਦਾ ਹਾਇਕੂ ਵੀ ਲਿਖਿਆ ਜਾਂਦਾ ਸੀ। ਸਮੇਂ ਮੁਤਾਬਕ ਹਾਇਕੂ ਵੀ ਪ੍ਰਸਥਿਤੀਆਂ ਅਨੁਸਾਰ ਬਦਲਦਾ ਰਿਹਾ ਹੈ। ਇਸ ਉੱਤੇ ਅਲਜਬਰੇ ਜਾਂ ਹਿਸਾਬ ਦਾ ਕੋਈ ਫਾਰਮੂਲਾ ਲਾਗੂ ਨਹੀਂ ਹੁੰਦਾ। ਇੱਕ ਲੇਖਕ ਜੇ ਰॉयच ਹੋਲਡ ਅਨੁਸਾਰ ਅਸੀਂ ਸਾਰੇ ਸਾਹਿਤਕਾਰ ਹਾਇਕੂ ਦੇ ਵਿਦਿਆਰਥੀ ਹਾਂ। ਅਸੀਂ ਸਿੱਖਦੇ ਹਾਂ ਅਤੇ ਸਿੱਖਦੇ ਰਹਾਂਗੇ ਕਿ ਹਾਇਕੂ ਨੂੰ ਕਿਵੇਂ ਲਿਖਣਾ ਹੈ। ਹਾਇਕੂ ਦਾ ਵਿਕਾਸ ਹੁੰਦਾ ਆਇਆ ਹੈ ਅਤੇ ਹੁੰਦਾ ਰਹੇਗਾ। ਮੈਂ ਸਮਝਦਾ ਹਾਂ ਕਿ ਅੱਜ ਦੇ ਕੰਪਿਊਟਰ ਯੁੱਗ ਵਿੱਚ ਸਮੇਂ ਦੀ ਘਾਟ ਕਾਰਨ ਘੱਟ ਤੋਂ ਘੱਟ ਸਮੇਂ ਵਿੱਚ ਹਰ ਇਨਸਾਨ ਵੱਧ ਤੋਂ ਵੱਧ ਪ੍ਰਾਪਤ ਕਰਨਾ ਚਾਹੁੰਦਾ ਹੈ। ਅੱਜ ਦਾ ਦੌਰ ਕਿੱਸਿਆਂ ਦਾ ਦੌਰ ਨਹੀਂ ਹੈ, ਨਾ ਹੀ ਲੰਬੀ ਕਵਿਤਾ ਦਾ ਦੌਰ ਹੈ। ਇਸ ਲਈ ਹਾਇਕੂ ਸਮੇਂ ਦੀ ਲੋੜ ਬਣ ਜਾਵੇਗਾ। ਚੰਗਾ ਹਾਇਕੂ ਉਹ ਹੁੰਦਾ ਹੈ ਜੋ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਵਿੱਚ ਪਾਠਕ ਦੀ ਸੋਚ ਵਿੱਚ ਖਲਬਲੀ ਪੈਦਾ ਕਰ ਦੇਵੇ, ਸੋਚਣ ਲਈ ਮਜਬੂਰ ਕਰ ਦੇਵੇ। ਹਾਇਕੂ ਨੂੰ ਪੜ੍ਹਨ ਤੋਂ ਬਾਅਦ ਪਾਠਕ ਅੱਖਾਂ ਬੰਦ ਕਰਕੇ ਕੁਦਰਤ ਦੇ ਉਸ ਨਜ਼ਾਰੇ ਨੂੰ ਮਾਣੇ ਜੋ ਹਾਇਕੂ ਨੇ ਉਤਪੰਨ ਕੀਤਾ ਹੈ। ਹਾਇਕੂ ਪਾਠਕ ਲਈ ਸੋਚ ਦੇ ਨਵੇਂ ਦਰਵਾਜ਼ੇ ਖੋਲ੍ਹਦਾ ਹੈ ਅਤੇ ਕੁਦਰਤ ਦੇ ਭੇਤਾਂ ਬਾਰੇ ਸੋਚਣ ਦਾ ਇਸ਼ਕ ਵੀ ਬਣਾਉਂਦਾ ਹੈ। ਮੋਹਨ ਗਿੱਲ ਦੀ ਹਥਲੀ ਪੁਸਤਕ ਤ੍ਰੇਲ ਤੁਪਕੇ ਨੂੰ ਮੈਂ ਦਿਲੋਂ ਮਾਣਿਆ ਹੈ ਅਤੇ ਸ਼ਰਬਤ ਦੇ ਕਟੋਰੇ ਵਾਂਗ ਮੈਂ ਇਸ ਨੂੰ ਇੱਕੋ ਸਾਹ ਵਿੱਚ ਪੀ ਗਿਆ। ਬੇਸ਼ੱਕ ਹਰ ਹਾਇਕੂ ਦਾ ਆਪਣਾ ਆਪਣਾ ਇੱਕ ਮਹੱਤਵ ਹੈ, ਪਰ ਕੁਝ ਹਾਇਕੂ ਦਾ ਤਾਂ ਸਵਾਦ ਹੀ ਵੱਖਰਾ ਹੈ। ਪੇਸ਼ ਹਨ ਕੁਝ ਵੰਨਗੀਆਂ, ਕੁਝ ਹਾਇਕੂ ਹਨ ਜਿਹਨਾਂ ਨੂੰ ਮੈਂ ਸਾਂਝੇ ਕਰਨਾ ਚਾਹੁੰਦਾ। ਉਹਦੇ ਮੈਂ ਪੌਜ਼ ਲਵਾਂਗਾ ਅਤੇ ਉਹ ਨਵਾਂ ਹਾਇਕੂ ਸ਼ੁਰੂ ਹੋ ਜਾਵੇਗਾ। ਤੁਰਿਆ ਜਾਂਦਾ ਰਾਤ ਨੂੰ ਰਾਹੀ ਰਾਹ ਦਿਖਾਵੇ ਜੁਗਨੂੰ, ਇੱਕ ਰੁੱਖ ਦੀ ਮੌਤ ਤੋਂ ਪਿੱਛੋਂ ਧੁੱਪਾਂ ਲੜੀਆਂ ਛਾਂ ਖਾਤਰ। ਬਾਪ ਧੀ ਤੋਰੀ ਅੱਖਾਂ ਸੇਜਲ ਰੂਹ ਤ੍ਰਿਪਤ, ਦੇਸ਼ ਵੀ ਵਿਦੇਸ਼ ਵੀ ਖਾਂਦੇ 3 ਡੰਗ ਦੀ ਰੋਟੀ। ਭਾਂਤ ਭਾਂਤ ਦੇ ਰੁੱਖ ਸਭਨਾਂ ਦਾ ਇੱਕ ਧਰਮ, ਆਕਸੀਜਨ ਜੀਵਨ। ਦਿਨੇ ਫੁੱਲ ਰਾਤੀ ਤਾਰੇ ਗਾਉਂਦੇ ਮੁਸਕਰਾਉਂਦੇ। ਮੰਦਰੋਂ ਉੜਿਆ ਪੰਛੀ ਬੈਠਿਆ ਗੁਰਦੁਆਰੇ ਉੱਤੇ ਝਾਕੇ ਮਸੀਤ ਵੱਲ। ਕਾਲਾ ਬੱਦਲ ਬਾਲਟੀਆਂ ਡੋਲੇ ਧਰਤੀ ਤੱਕੇ। ਬਿਜਲੀ ਚਮਕੇ ਵਿੱਚ ਬੱਦਲਾਂ ਦੇ ਜੁਗਨੂੰ ਹੱਕੇ ਪੱਕੇ। ਮਾਂ ਦਾ ਸਿਰ ਪੁੱਤਰ ਦੇ ਮੋਢੇ, ਪੁੱਤ ਨੂੰ ਲੱਗੇ ਪਾਰ। ਬੰਬਾਂ ਦਾ ਮੌਸਮ, ਨਫ਼ਰਤ ਦਾ ਮੌਸਮ, ਫੁੱਲ ਖਿੜਦੇ ਰਹੇ। ਸਮੁੰਦਰ ਕਿਨਾਰੇ ਤ੍ਰੇਲ ਦੇ ਤੁਪਕੇ ਦੇਣ ਸਮੁੰਦਰ ਮੱਤਾਂ। ਦੰਦੀ ਦੰਦਾਸਾ ਬੁੱਲਾਂ ਤੇ ਹਾਸਾ ਝੁੱਗੀ ਚ ਵਾਸਾ। ਜਵਾਨ ਧੀ ਧਿਆਣੀ ਬਾਗੀ ਖਿੜਿਆ ਫੁੱਲ ਭੌਰਾਂ ਦਾ ਡਰ। ਨਗਰ ਕੀਰਤਨ ਹੁਣੇ ਹੋ ਕੇ ਹਟਿਆ। ਨਗਰ ਕੀਰਤਨ ਪ੍ਰੇਮੀ ਕਰਨ ਗੁਰਦਰਸ਼ਨ, ਬੀਬੀਆਂ ਦੇਖਣ ਸੂਟ। ਚਾਨਣ ਕਰਨਾ ਅੱਗ ਵਿੱਚ ਸੜਨਾ, ਔਖਾ ਸੂਰਜ ਬਣਨਾ। ਇਹੋ ਜਿਹੇ ਇਸ ਪੁਸਤਕ ਵਿੱਚ ਦਰਜ ਹਾਇਕੂਆਂ ਦਾ ਆਨੰਦ ਮਾਣਦੇ ਹੋਏ ਮੈਂ ਮਹਿਸੂਸ ਕਰਦਾ ਹਾਂ ਕਿ ਮੋਹਨ ਗਿੱਲ ਦੀ ਇਹ ਨਿਵੇਕਲੀ ਕਿਸਮ ਦੀ ਕਿਰਤ ਪੰਜਾਬੀ ਸਾਹਿਤ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ ਅਤੇ ਭਵਿੱਖ ਵਿੱਚ ਹਾਇਕੂ ਦੇ ਵਿਕਾਸ ਲਈ ਹੋਰਨਾਂ ਪੰਜਾਬੀ ਸਾਹਿਤਕਾਰਾਂ ਦਾ ਮਾਰਗ ਦਰਸ਼ਨ ਕਰੇਗੀ। ਆਮੀਨ। ਸਤਿ ਸ਼੍ਰੀ ਅਕਾਲ।